ਅੱਛਾ ਡੀ ਸਾਹਿਬ, ਤੁਸੀਂ ਜਿਸ ਤਰ੍ਹਾਂ ਪਹਿਲੇ ਗੱਲ ਕਰ ਰਹੇ ਸੀਗੇ ਕਿ ਹੁਣ ਅਸੀਂ ਜਿਹੜੀ ਪਾਸੋਂ ਗੰਦਮ ਲੈ ਲਈ ਹੋਈ ਹੈ ਔਰ ਅੱਗੇ ਮਜ਼ੀਦ ਲੈਣ ਦਾ ਸੋਚ ਰਹੇ ਹੋ, ਕਿਹੜੀ ਮਿੱਲਾਂ ਨੂੰ ਸਰਕਾਰੀ ਗੰਦਮ ਦਿੱਤੀ ਜਾਏਗੀ ਔਰ ਕੀ ਫਾਰਮੂਲਾ ਹੋਏਗਾ ਸਰਕਾਰੀ ਗੰਦਮ ਰਿਲੀਜ਼ ਦਾ? ਔਰ ਜ਼ਾਹਿਰ ਗੱਲ ਹੈ ਕਿ ਪੂਰੇ ਪੰਜਾਬ ਨੂੰ ਐਟ ਅ ਟਾਈਮ ਦੇਣਾ ਤੇ ਮੇਰਾ ਖਿਆਲ ਹੈ ਕਿ ਸ਼ਾਇਦ ਮੁਸ਼ਕਿਲ ਹੋਵੇ ਤੁਹਾਡੇ ਵਾਸਤੇ ਵੀ, ਲੇਕਿਨ ਪ੍ਰਾਇੋਰਟੀਜ਼ ਕਿਹੜੇ ਸ਼ਹਿਰਾਂ 'ਚ ਹੋਣਗੀਆਂ? ਜੀ ਰਿਜ਼ਵਾਨ ਭਾਈ ਵੇਖੋ, ਇੱਕ ਤਾਂ ਇਹ ਵੀ ਕਿ ਫਾਰਮੂਲਾ ਜਿਹੜੇ SOPs ਡਿਵੈਲਪ ਹੋ ਗਏ ਨੇ ਨਾ, ਜਿਹੜੇ ਕੈਬਨਿਟ ਨੇ ਐਜ਼ ਅ ਪਾਲਿਸੀ ਅਪਰੂਵ ਕੀਤੇ ਨੇ ਜੀ, ਉਹ ਜ਼ਾਹਿਰ ਹੈ ਕਿ ਫੰਕਸ਼ਨੈਲਿਟੀ ਜਿਹੜੀ ਹੈ ਉਹ ਫੰਕਸ਼ਨੈਲਿਟੀ ਤੇ ਇੱਕ ਪਹਿਲਾ ਕ੍ਰਾਈਟੇਰੀਆ ਹੈ। ਔਰ ਸੈਕੰਡਲੀ ਮੈਡਮ ਚੀਫ ਮਿਨਿਸਟਰ ਨੇ ਜਿਹੜਾ 5000 ਮੈਟ੍ਰਿਕ ਟਨ ਡੇਲੀ ਦੀ ਅਲਾਉ ਕੀਤਾ ਹੋਵੇ, ਔਰ ਇਹ ਕੋਈ ਲਿਮਿਟ ਨਹੀਂ, ਉਹ ਅਗਰ ਜ਼ਰੂਰਤ ਪੈਂਦੀ ਤੇ ਇਸ ਤੋਂ ਜ਼ਿਆਦਾ ਕੀਤਾ ਜਾ ਸਕਦਾ। ਬਿਲਕੁਲ ਉਹ ਜਿਹੜਾ ਟਾਰਗੇਟ ਹੈ ਨਾ ਉਹਨਾਂ ਦਾ ਕਿ ਸਸਤਾ ਆਟਾ ਸਸਤੀ ਰੋਟੀ, ਉਹਦੇ ਲਈ ਟੋਟਲੀ ਕਮਿਟਡ ਕਿ ਇਹ ਪਹਿਲੀ ਚੀਜ਼ ਹੈ ਕਿ ਗਰੀਬ ਆਦਮੀ ਨੂੰ ਸਸਤੀ ਰੋਟੀ ਤੇ ਆਟਾ ਜਾਣਾ ਚਾਹੀਦਾ। ਇੱਕ ਫੰਕਸ਼ਨੈਲਿਟੀ, ਇਹ ਤੇ ਚੀਜ਼ ਹੈ ਕਿ ਕਿੰਨੇ ਮਹੀਨੇ ਦੀ ਫੰਕਸ਼ਨੈਲਿਟੀ ਜਿਹੜੀ ਹੈ, ਜਿਹੜੀ ਪਹਿਲੇ ਦੇ SOPs ਹੈ ਉਹੀ SOPs ਐਜ਼ ਇਟ ਇਜ਼ ਅੱਗੇ ਜਾਣਗੇ, 3 ਤੋਂ 4 ਮਹੀਨੇ ਬਿਲਕੁਲ ਉਹੀ ਚੱਲਣਗੇ। ਠੀਕ ਹੈ। ਸੈਕੰਡਲੀ ਇਹ ਵੀ ਕਿ ਜ਼ਰੂਰਤ ਦੇ ਮੁਤਾਬਕ ਆਲਦੋ ਸਟਾਰਟ ਦੇ ਵਿੱਚ ਅਸੀਂ ਜਦੋਂ ਸਟਾਰਟ ਕੀਤਾ ਤੇ ਮਿਲਾਂ ਨਾਲ ਡਿਸਕਸ਼ਨ ਸ਼ੁਰੂ ਹੋਈ, ਅਸੀਂ ਡਿਵੀਜ਼ਨਲ ਹੈੱਡਕੁਆਰਟਰਸ ਤੋਂ ਸ਼ੁਰੂ ਕੀਤਾ ਸੀ, ਲੇਕਿਨ ਜਿਸ ਤਰ੍ਹਾਂ ਹੁਣ ਜ਼ਰੂਰਤ ਪੈ ਰਹੀ ਹੈ ਅਸੀਂ ਨੂੰ ਪੂਰੇ ਪੰਜਾਬ 'ਚ ਐਕਸਪੈਂਡ ਕਰ ਪਿਛਲੇ ਰਿਲੀਜ਼ ਤੁਸੀਂ ਜਿਵੇਂ 4-4.5 ਸ਼ੁਰੂ ਕੀਤਾ ਸੀਗਾ ਤੇ ਐਂਡ ਜਿਹੜਾ 750 ਤੇ ਕੀਤਾ ਤੁਸੀਂ? ਜ਼ਾਹਿਰ ਹੈ ਕਿ ਆਹਿਸਤਾ ਜਿਹੜੀ ਵੀ ਹੈ ਵੇ ਉਹ ਫਿਰ ਇਹ ਵੇਖੋ ਨਾ, ਇੱਕ ਇਨਸੈਂਟੀਵਾਈਜੇਸ਼ਨ ਹੈ ਉਹ ਮਿਲਾਂ ਲਈ ਜਿਹੜੇ ਮਿਲਾਂ ਐਜ਼ ਮਿਲ ਕੰਮ ਕਰ ਰਹੀਆਂ ਨੇ ਔਰ ਮਿਲ ਕੰਮ ਕਰਨਾ ਚਾਹੁੰਦੀਆਂ ਨੇ। ਉਹਦੇ ਨਾਲ ਇਹ ਵੇ ਕਿ ਸਾਡੀ ਇੱਕ ਮਾਰਕੀਟ ਅੱਛੀ ਡਿਵੈਲਪ ਹੋਏਗੀ। ਜਦੋਂ ਮਾਰਕੀਟ ਅੱਛੀ ਡਿਵੈਲਪ ਹੋ ਜਾਂਦੀ ਹੈ ਫਿਰ ਗਵਰਨਮੈਂਟ ਦੇ ਵਿੱਚੋਂ ਨਿਕਲਣਾ ਆਸਾਨ ਹੁੰਦਾ ਹੈ, ਤੇ ਜਦੋਂ ਮਾਰਕੀਟ ਹੀ ਡਿਵੈਲਪ ਨਹੀਂ ਹੋਣੀ ਔਰ ਤੁਸੀਂ ਨਵੇਂ ਜਿਹੜੇ ਪਲੇਅਰਸ ਜਿਹੜੇ ਨੇ ਉਹਨਾਂ ਨੂੰ ਇੰਡੀਪੈਂਡੈਂਟਲੀ ਇੱਕ ਬੈਰੀਅਰਸ ਟੂ ਐਂਟਰੀ ਖਤਮ ਨਹੀਂ ਕਰਨੇ, ਉਦੋਂ ਤੱਕ ਤੁਸੀਂ ਗਵਰਨਮੈਂਟ ਜਿਹੜੀ ਹੈ ਟੋਟਲੀ ਵਿੱਚੋਂ ਨਹੀਂ ਨਿਕਲ ਸਕਦੀ। ਫਿਰ ਗਵਰਨਮੈਂਟ ਨੂੰ ਕਦੀ ਕੈਰਟ ਪਕੜ ਦੇਣੀ ਪੈਂਦੀ ਹੈ, ਕਦੀ ਸਟਿਕ ਪਕੜਨੀ ਪੈਂਦੀ ਹੈ, ਕਦੀ ਮਾਂ ਕਦੀ ਪਿਆਰ, ਤੇ ਉਹੀ ਚੀਜ਼ ਹੈ ਉਹ ਫਿਰ ਚਲਾਉਣੀ ਪੈਂਦੀ ਹੈ। ਤੇ ਇਸ ਲਈ ਜਿਹੜਾ ਵੇ ਕ੍ਰਾਈਟੇਰੀਆ ਹੋਈ ਹੈ। ਹਾਂ ਇਹ ਚੀਜ਼ ਹੈ ਵੇ ਕਿ ਪੰਜਾਬ ਦੇ ਵਿੱਚ ਜਿੱਥੇ ਆਟੇ ਦੀ ਜਿਸ ਤਰ੍ਹਾਂ ਜ਼ਰੂਰਤ ਪੈ ਰਹੀ ਹੈ ਗੰਦਮ ਦੇ ਹਿਸਾਬ ਨਾਲ, ਈਵਨ ਅੱਜ ਸਾਨੂੰ ਜ਼ਰੂਰਤ ਪੈਂਦੀ ਹੈ ਕਿ ਹਰ ਡਿਸਟ੍ਰਿਕਟ ਦੇ ਵਿੱਚ ਜ਼ਰੂਰਤ ਹੈ ਡਿਸਟ੍ਰਿਕਟ ਸਪਲਾਈ ਕਰਾਂਗੇ, ਜ਼ਿਆਦਾ ਦੀ ਜ਼ਰੂਰਤ ਹੈ तो ਅਸੀਂ परमिशन लै जी बिल्कुल ऐसी कोई गल नहीं कि कोई रिस्ट्रिक्शन है या कोई ऐसी चीज़ है। ये इंशाल्लाह आटा और रोटी ਇਹ ਜਿਹੜੀ ਇਹ ਇਨਸ਼ਾਅੱਲਾ ਉੱਪਰ ਨਹੀਂ ਜਾਣ ਦੇਣੀ। ਅੱਛਾ ਇਹ ਮਾਰਕੀਟ ਬੜੀ ਅਫਵਾਹ ਫੈਲੀ ਹੋਈ ਸੀ ਜੀ ਕਿ ਪਾਸਕੋ ਨੂੰ ਹਜੇ ਪੇਮੈਂਟ ਨਹੀਂ ਹੋਈ ਔਰ ਫੂਡ ਡਿਪਾਰਟਮੈਂਟ 10 ਲੱਖ ਟਨ ਦੀ ਐਵੇਂ ਗੱਲਾਂ ਹੀ ਕਰ ਰਹੇ ਆ। ਤੁਹਾਨੂੰ ਪਤਾ ਇਹੋ ਜਿਹੀ ਅਫਵਾਹਾਂ ਜਿਹੜੀਆਂ ਐ ਨੇ ਉਹ ਫਿਰ ਓਪਨ ਮਾਰਕੀਟ ਦੀ ਕਣਕ ਨੂੰ ਉੱਤੇ ਲੈ ਜਾਂਦੀਆਂ ਨੇ। ਅੱਜ ਦੇ ਦਿਨ ਤੁਹਾਡਾ ਪਾਸਕੋ ਨਾਲ ਕੀ ਮਾਮਲਾ ਚੱਲ ਰਹੇ ਨੇ? ਕਿੰਨੀ ਕਣਕ ਸਾਨੂੰ ਆ ਗਈ ਹੈ, ਕਿੰਨੀ ਹੋਰ ਆਣੀ ਹੈ, ਕੀ ਹਿਸਾਬ ਕਿਤਾਬ? ਜੀ ਵੇਖੋ 2 ਲੱਖ ਮੈਟ੍ਰਿਕ ਟਨ ਤੇ ਸਾਡੀ ਪਹਿਲੀ ਸੀ ਨਾ ਰਹਿੰਦੀ ਜਿਹੜੀ 4150 ਤੇ ਸੀ, ਉਹਦੀ ਪੇਮੈਂਟ ਜਿਹੜੀ ਹੈ ਪਾਸਕੋ ਨੂੰ ਫਾਰਵਰਡ ਹੋ ਚੁੱਕੀ ਹੈ और बाकी दूसरी का भी लैटर जोड़ा वो लिखा जा चुका है उन्होंने। और वो भी जो साड़ी जरूरत है ना कि 2 लाख असी जो वेखना है कि साड़ी हुण करीब है ख़त्म होने दे, असी अगले का फिर प्रोसैस लेकिन अप्रूवल कैबिनेट का इधरों हो चुके हैं, उधर ज़ाहिर है ECC का उस बाद कैबिनेट का होना है। मेरा ख्याल 2-4 दिन की गल है, वो कोई ऐसी गल नहीं और कोई ऐसा ਉਹਦੇ ਵਿੱਚ कोई बैरीयर नहीं, कोई ऐसी प्रॉब्लम नहीं। कणक जी कमिटेड है, जिन्नी चाहिए वो लैनी है, जिन्नी भी इंटरवेंशन की जरूरत पई इंशाल्लाह एज पर विजन ऑफ मैडम चीफ मिनिस्टर और इंशाल्लाह करांगे। अच्छा डी साहब ये दसो कि तुम पासको तो लै रहे हो, जिहड़ी तुसीं खुद अपने एग्रीगेटर्स जरिए 5 लाख टन खरीदी है ਉਹਨੂੰ ਕਦੋਂ ਇਸਤੇਮਾਲ ਕਰਨਾ ਤੁਸੀਂ? ਜੀ ਵੇਖੋ ਅਸਲ 'ਚ ਪਾਲਿਸੀ ਦੇ ਵਿੱਚ ਅਸੀਂ ਇੱਕ ਰੱਖਿਆ ਸੀ ਨਾ ਕਿ ਅਸੀਂ ਸਤੰਬਰ ਤੋਂ, ਕਿਉਂਕਿ ਇੱਕ ਟ੍ਰੈਂਡ ਸੀ ਕਿ ਸਤੰਬਰ ਤੋਂ ਰਿਲੀਜ਼ ਹੁੰਦੀ ਸੀ, ਇਸ ਵਜ੍ਹਾ ਤੋਂ ਅਸੀਂ ਸਤੰਬਰ ਦੇ ਹਿਸਾਬ ਨਾਲ ਹੀ ਰੱਖੀ ਹੈ। ਔਰ ਉਹਦਾ ਇੱਕ ਹੋਰ ਵੀ ਫਾਇਦਾ ਵੀ ਨਾ ਕਿ ਸਤੰਬਰ ਦੇ ਵਿੱਚ ਜਦੋਂ ਅਸੀਂ ਮਿਕਸ ਐਂਡ ਮੈਚ ਕਰਾਂਗੇ ਨਾ, ਫॉर एग्जांपल ਪਾਸਕੋ ਦੀ ਗੰਦਮ ਔਰ ਅਗਰ ਫਲੋਰ ਮਿਲਾਂ ਕੋ ਲੋਕਲ ਗੰਦਮ ਘੱਟ ਹੋ ਜਾਂਦੀ, ਪਾਸਕੋ ਦੀ ਪੁਰਾਣੀ ਗੰਦਮ ਹੈ, ਉਹ ਜਦੋਂ ਮਿਕਸ ਐਂਡ ਮੈਚ ਚੱਲੇਗਾ ਨਾ ਤੇ ਕਣਕ ਦੀ ਗ੍ਰਾਈंडिंग ਜ਼ਰਾ ਆਸਾਨੀ ਨਾਲ ਹੋ ਜਾਏਗੀ। ਇਸ ਕਰਕੇ ਸਤੰਬਰ ਦੇ ਹਿਸਾਬ ਨਾਲ ਉਹਨੂੰ ਨਾਲ ਲੈ ਕੇ ਚੱਲਾਂਗੇ। ਸਹੀ, ਕਿਉਂਕਿ ਫਿਲਹਾਲ ਤੇ ਨਵੀਂ ਕਣਕ ਹੈ ਵੇ ਮਿਲਾਂ ਦੇ ਕੋਲ, ਨਾਲ ਪਾਸਕੋ ਦੀ ਪੁਰਾਣੀ ਹੈ ਉਹ ਨਾਲ ਚੱਲੇਗੀ। ਅੱਗੇ ਫਿਰ ਪਾਸਕੋ ਰਹੇਗੀ, ਸਾਡੀ ਕਣਕ ਰਹੇਗੀ, ਅਸੀਂ ਉਹ ਨਾਲ ਦੇ ਕੇ ਮਿਕਸ ਐਂਡ ਮੈਚ ਚਲਾਵਾਂਗੇ ਤਾਂ ਕਿ ਉਹ ਅੱਛੀ ਗ੍ਰਾਈंडिंग ਹੋ ਸਕੇ। ਪਿਛਲੇ ਰੀਲੀਜ਼ ਸੀਜ਼ਨ ਦੇ ਵਿੱਚ ਤੁਸੀਂ ਇੱਕ ਕਾਰਨਾਮਾ ਕੀਤਾ, ਪਿਛਲੇ 30 ਸਾਲ 32 ਸਾਲ ਦਾ ਡੇਟਾ ਕੱਢੀਏ ਤੇ ਉਸ ਦਿਨ 30 ਤੋਂ 35 ਲੱਖ ਟਨ ਫੂਡ ਡਿਪਾਰਟਮੈਂਟ ਗੰਦਮ ਜਿਹੜੀ ਸੀ ਰਿਲੀਜ਼ ਕਰਦਾ ਸੀਗਾ ਮਿਲਾਂ ਨੂੰ ਤੇ ਆਟਾ ਲੈਂਦਾ ਸੀਗਾ, ਠੀਕ ਹੈ ਨਾ ਜੀ। ਔਰ ਜ਼ਾਹਿਰ ਗੱਲ ਹੈ ਕਿ ਹੁਣ ਬਾਰ-ਬਾਰ ਕਹਿ ਚੁੱਕੇ ਹਾਂ ਕੀ ਕਹਾਣੀ ਹੁੰਦੀ ਸੀ, ਕਿਸ ਤਰ੍ਹਾਂ ਨਹੀਂ ਹੁੰਦਾ ਸੀਗਾ। ਲੇਕਿਨ ਤੁਸੀਂ ਪਿਛਲੇ ਸਾਲ ਕੋਈ 10 ਤੋਂ 12 ਲੱਖ ਟਨ, ਤੁਸੀਂ ਵੈਸੇ ਤਾਂ ਤੁਸੀਂ ਕਲੇਮ ਕਰਦੇ ਹੋ ਕਿ ਫੜੀ ਹੋਈ ਗੰਦਮ 8 ਲੱਖ ਟਨ ਨੇ, ਲੇਕਿਨ 8 ਲੱਖ ਟਨ ਨਹੀਂ ਸੀ ਸਾਡੇ ਹਿਸਾਬ ਦੇ ਨਾਲ, 10 ਮਿਲਾ ਕੇ ਸਾਰੀ 10 ਤੋਂ 12 ਲੱਖ ਟਨ ਦੇ ਵਿੱਚ ਤੁਸੀਂ ਪੂਰਾ ਰਿਲੀਜ਼ ਸੀਜ਼ਨ ਬੜੇ ਸਕੂਨ ਨਾਲ ਗੁਜ਼ਾਰਿਆ। ਔਰ ਤੁਹਾਡਾ ਕੈਰੀ ਫਾਰਵਰਡ ਵੀ ਸੀਗਾ ਥੋੜਾ ਬਹੁਤ, ਉਸ ਤੋਂ ਬਾਅਦ ਕਣਕ ਦੀ ਪੈਦਾਵਾਰ ਵੀ ਅੱਛੀ ਸੀ। ਯਾਨੀ ਕਿ ਬੜਾ ਵੱਡੀ ਗੱਲ ਹੈ, ਸਾਬਤ ਹੋ ਗਿਆ ਕਿ ਜਿਹੜਾ ਫੂਡ ਡਿਪਾਰਟਮੈਂਟ ਮਾਜ਼ੀ 'ਚ ਰਿਲੀਜ਼ ਕਰਦਾ ਸੀਗਾ ਉਹ ਉਨੀ ਜ਼ਰੂਰਤ ਨਹੀਂ ਹੁੰਦੀ ਸੀ ਸਰ, ਠੀਕ ਹੈ ਨਾ ਜੀ। ਇਹ ਵਿੱਚ ਤੁਹਾਡੇ ਕੋਲ ਲੈ ਕੇ ਤੇ ਫਾਲ ਮਿਲ ਨੂੰ ਦੇਤੀ ਤੇ ਬਾਕੀ ਨੂੰ ਦੇਤੀ।
ਇਸ ਸਾਲ ਤੁਹਾਡੀ ਐਸਟੀਮੇਟ ਕੀ ਹੈ ਜਦੋਂ ਕਿ ਕਣਕ ਦਾ ਘਟਦਾ ਸ਼ੋਰ ਪਿਆ ਹੋਇਆ ਹੈ, ਆਟੇ ਦਾ ਵੀ ਸ਼ੋਰ ਪਿਆ ਹੈ, ਤੁਸੀਂ ਕੀ ਸਮਝਦੇ ਹੋ ਤੁਹਾਨੂੰ ਇਸ ਰੀ ਸੀਜ਼ਨ ਦੇ ਵਿੱਚ ਨਵੀਂ ਕਣਕ ਆਉਣ ਤੱਕ ਕਿੰਨੀ ਕਣਕ ਚਾਹੀਦੀ ਹੈ? ਵੇਖੋ ਅਸੀਂ ਇੱਕ ਤੇ 5 ਲੱਖ ਸਾਡੇ ਕੋਲ ਸੀ, ਔਰ ਅਸੀਂ ਬਿਲਕੁਲ ਇੱਕ ਚੀਜ਼ ਡਿਟਰਮਿਨ ਕਰ ਲਈ ਕਿ 10 ਲੱਖ ਸਾਨੂੰ ਹੋਰ ਚਾਹੀਦੀ। ਦੈਟ ਮੀਨਸ ਕਿ ਅਸੀਂ 15 ਲੱਖ ਦਾ ਤੇ ਜਿਹੜਾ ਵੀ ਉਹ ਕਹਿ ਦਿੱਤਾ ਕਿ ਸਾਨੂੰ ਜ਼ਰੂਰਤ ਹੈ। ਔਰ ਮੇਰੇ ਖਿਆਲ ਦੇ ਮੁਤਾਬਕ ਅਗਰ ਅਸੀਂ ਆਟਾ ਜਿਹੜਾ ਵੇ ਨਾ ਸਪਲਾਈ ਕਰਨਾ ਹੈ ਨਾ ਅਗਲੇ 8 ਮਹੀਨੇ, ਤੇ ਇੰਨੀ ਕਣਕ ਜਿਹੜੀ ਇਹ ਕਾਫੀ ਹੈ। ਅਗਰ ਰਿਐਲਿਟੀ ਨਾਲ ਵੇਖਿਆ ਜਾਏ, ਪਿਛਲੇ ਸਾਲ ਦੇ ਟ੍ਰੈਂਡਸ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ ਕਾਫੀ ਹੈ। ਬਾਕੀ ਰਹੀ ਗੱਲ ਕਿ ਮਾਰਕੀਟ ਨੂੰ ਫਲੱਡ ਕਰਨਾ ਜਾਂ ਬਾਕੀ ਚੀਜ਼ਾਂ ਕਿ ਕਣਕ ਦੇ ਪਰਸਪੈਕਟਿਵ ਦੇ ਨਾਲ, ਉਹ ਜ਼ਾਹਰ ਮਾਰਕੀਟ 'ਚੋਂ ਇੱਕ ਤੇ ਕਣਕ ਹੋਵੇ ਜਿਹੜੀ ਮਾਰਕੀਟ 'ਚ ਇਸ ਵੇਲੇ ਅਵੇਲੇਬਲ ਹੋਏਗੀ ਸਾਡੇ ਕਿਸਾਨ ਭਰਾਵਾਂ ਦੇ ਕੋਲ, ਉਹ ਆਏਗੀ। ਦੂਸਰਾ ਫੈਡਰਲ ਗਵਰਨਮੈਂਟ ਰਿਲੀਜ਼ ਕਰਦੀ ਉਹ ਆਏਗੀ, ਤੇ ਉਹਦੇ ਨਾਲ ਉਹ ਚੀਜ਼ ਜਿਹੜੀ ਹੈ ਨਾ ਇੱਕ ਹਮੇਸ਼ਾ ਇਸ ਤਰ੍ਹਾਂ ਪਹਿਲੋਂ ਕਿਸੇ ਟਾਈਮ ਤੇ ਇਹ ਸੀ ਕਿ 40 ਲੱਖ ਟਨ ਕਣਕ ਹੈ ਤੇ ਇਹਦਾ ਮਤਲਬ ਇਹ 7 ਮਹੀਨੇ ਦੀ ਗ੍ਰਾਈਂਡਿੰਗ ਤੇ ਸਾਡੇ ਕੋਲ ਹੁੰਦੀ ਸੀ, ਅਸੀਂ ਉਹ ਰਿਲੀਜ਼ ਕਰ ਦਿੰਦੇ ਸੀ ਖੁੱਲੀ ਜਨਾਬ। ਉਹ ਪਰਲ ਕੰਟੀਨੈਂਟਲ ਹੋਟਲ 'ਚ ਵੀ ਉਹੀ ਰੋਟੀ ਵਿਕਦੀ ਪਈ 200 ਰੁਪਏ ਦੀ, ਗਰੀਬ ਬੰਦਾ ਵੀ ਜਿਹੜਾ 10 ਰੁਪਏ ਦੀ ਉਹੀ ਰੋਟੀ ਲੈ ਰਿਹਾ, ਤੇ ਇੱਕ ਬੜਾ ਅਜੀਬ ਜੀ ਗੱਲ ਸੀ ਨਾ। ਤੇ ਇਹ ਸਮਝ ਲਓ ਕਿ ਸਟੈਪ ਟੁਵਰਡਸ ਟਾਰਗੇਟਡ ਸਬਸਿਡੀ। ਠੀਕ ਹੈ ਕਿ ਤੁਸੀਂ ਜਿਹੜਾ ਵੇ ਟਾਰਗੇਟਡ ਸਬਸਿਡੀਜ਼ ਵੱਲ ਜਾਣਾ ਹੈ, ਤੇ ਪਹਿਲਾ ਕੰਮ ਤੇ ਇਹ ਕਰਨਾ ਹੈ ਕਿ ਇਹਨੂੰ ਰਿਡਿਊਸ ਕਰੋ, ਚੈੱਕ ਕਰੋ ਕਿ ਆਇਆ ਕਿ ਵਾਈਬਲ ਹੈ। ਲਾਸਟ ਈਅਰ ਡਿਟਰਮਿਨ ਹੋਇਆ ਕਿ ਵਾਈਬਲ ਹੈ। ਅਗਲਾ ਕੰਮ ਹੈ ਜਿਹੜਾ PSER ਦਾ ਡਾਟਾ ਹੈ, ਜਿਹੜਾ ਬੜੀ ਮਿਹਨਤ ਨਾਲ ਮੈਡਮ CM ਪਿਛਲੇ 2-2.5 ਸਾਲ 'ਚ ਕਲੈਕਟ ਕਰਵਾਇਆ। ਅਗਲਾ ਸਟੈਪ ਹੈ ਜਦੋਂ ਵੀ ਟਾਰਗੇਟਡ ਸਬਸਿਡੀ ਵੱਲ ਜਾਣਾ ਹੈ ਨਾ, ਤੇ ਫਿਰ ਉਹ ਹੋ ਜਾਏਗਾ। ਸਹੀ ਹੈ ਕਿ ਅਸੀਂ ਉਹ ਜਿਹੜੇ ਗਰੀਬ ਲੋਕ ਨੇ 30-40 ਲੱਖ 50 ਲੱਖ ਨੇ, ਉਹਨਾਂ ਨੂੰ ਫਾਰ ਐਗਜ਼ਾਮਪਲ 2000 ਰੁਪਏ ਮਹੀਨੇ ਦਾ 3000 ਆਟੇ ਦੀ ਮਦਦ 'ਚ ਦੇ ਦਿੰਦੇ ਆ, ਤੇ ਅਲਟੀਮੇਟਲੀ ਸਾਡੇ ਆਟੇ ਦੇ ਵਿੱਚ ਜਿਹੜੀ ਇੰਟਰਵੈਂਸ਼ਨ ਹੈ ਔਰ ਇੰਨੀ ਜਿਹੜੀ ਇਨਐਫੀਸ਼ੀਐਂਸੀ ਉਹ ਖਤਮ ਹੋ ਜਾਏਗੀ। ਬਿਲਕੁਲ ਸਹੀ ਹੈ ਜੀ। ਅੱਛਾ ਅਹਿਮਦ ਕਾਦਰ ਸਾਹਿਬ, ਤੁਸੀਂ ਚੁੱਕਾ ਐਗਰੀਗੇਟਰ ਵੀ ਐਤਕੀ ਰਹੇ ਹੋ, ਇਹਨਾਂ ਦੇ ਬੜੀ ਤਨਕੀਦ ਤੇ ਬੜਾ ਸ਼ੋਰ ਹੈ ਜੀ ਐਗਰੀਗੇਟਰ ਸਿਸਟਮ ਨਾਕਾਮ ਹੋ ਗਿਆ। ਐਗਰੀਗੇਟਰ ਸਿਸਟਮ ਜਿਹੜਾ ਲੇਟ ਸਟਾਰਟ ਹੋਇਆ, ਉਨੀ ਦੇਰ 'ਚ ਜਨਾਬ ਵਾਲੀ ਬਾਕੀ ਆੜਤੀਆਂ ਨੇ, ਟ੍ਰੇਡਰਸ ਨੇ, ਸਟਾਕੀਆਂ ਨੇ ਕਣਕ ਸਾਂਭ ਲਈ। ਤੁਸੀਂ ਵਾਕਈ ਨਾਕਾਮ ਹੋਏ ਹੋ ਜਾਂ ਤੁਹਾਡੇ ਹੱਥ ਪੱਲੇ ਹੈ ਹੀ ਕੁਝ ਨਹੀਂ ਸੀਗਾ? ਰਿਜ਼ਵਾਨ ਸਾਹਿਬ, ਮੈਨੂੰ ਤਕਰੀਬਨ 23 ਸਾਲ ਹੋ ਗਏ ਨੇ ਇਸ ਫੀਲਡ ਵਿੱਚ, ਤੇ ਮੇਰੇ ਹਿਸਾਬ ਨਾਲ ਤੁਹਾਨੂੰ ਤਕਰੀਬਨ 30 ਸਾਲ ਹੋ ਗਏ ਹੋਣਗੇ, ਤੇ ਬਾਕੀ ਸੁਣਨ ਵਾਲੇ ਜਿੰਨੇ ਵੀ ਲੋਕੀ ਨੇ ਉਹਨਾਂ ਦਾ ਵੀ ਚੰਗਾ ਤਗੜਾ ਐਕਸਪੀਰੀਅੰਸ ਹੈ। ਮੈਂ ਇੱਕ ਸਵਾਲ ਕਰਨਾ ਚਾਹਾਂਗਾ, ਐਗਰੀਗੇਟਰ ਦੀ ਪਰਚੇਜ਼ ਦਾ ਮਤਲਬ ਸਰਕਾਰ ਦੀ ਪਰਚੇਜ਼ ਹੈ, ਇੱਕੋ ਗੱਲ ਹੈ। ਜਦੋਂ ਪਿਛਲੇ ਸਾਲਾਂ ਦੇ ਵਿੱਚ ਸਰਕਾਰ ਲੇਟ ਖਰੀਦਾਰੀ ਵਿੱਚ ਆਂਦੀ ਸੀ, ਰੇਟ ਥੱਲੇ ਜਾਂਦਾ ਸੀ, ਉੱਤੇ ਜਾਂਦਾ ਸੀ। ਪਹਿਲਾ ਸਵਾਲ ਮੇਰੇ ਤਰਫੋਂ ਉਸ ਦਾ ਜਵਾਬ ਹੈ ਕਿ ਅਗਰ ਸਰਕਾਰ ਖਰੀਦਾਰੀ ਲੇਟ ਆਂਦੀ ਸੀ ਤੇ ਹਮੇਸ਼ਾ ਉਹਦਾ ਸਵਾਲ ਦਾ ਜਵਾਬ ਹੈ ਕਿ ਹਮੇਸ਼ਾ ਰੇਟ ਥੱਲੇ ਜਾਂਦਾ ਸੀ। ਬਿਲਕੁਲ ਸਹੀ ਕਹਿ ਰਹੇ ਹੋ। ਮੈਂ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਹਕੂਮਤ ਦੀ ਗੱਲ ਕਰਾਂਗਾ। ਪਹਿਲੇ ਉਹ ਜ਼ੋਰ ਪਾ ਕੇ ਕਹਿੰਦੇ ਸੀ ਕਿ 15 ਅਪ੍ਰੈਲ ਨੂੰ ਖਰੀਦਾਰੀ ਸ਼ੁਰੂ ਹੋਏ, ਉਹ 20 ਨੂੰ ਹੁੰਦੀ ਸੀ, ਉਹ 18 ਨੂੰ, 17 ਨੂੰ ਹੁੰਦੀ ਸੀ, ਰੇਟ ਥੱਲੇ ਜਾਂਦਾ ਸੀ। PTI ਦੌਰ ਦੀ ਹਕੂਮਤ ਅਗਰ 25-26 ਨੂੰ ਸ਼ੁਰੂ ਕਰਦੀ ਸੀ, ਰੇਟ ਹਮੇਸ਼ਾ ਥੱਲੇ ਜਾਂਦਾ ਸੀ। ਤੇ ਗੱਲ ਇਹ ਕਿ ਅਗਰ ਅਸੀਂ ਖਰੀਦਾਰੀ ਲੇਟ ਸ਼ੁਰੂ ਕੀਤੀ ਹੈ ਤੇ ਰੇਟ ਉੱਤੇ ਕਿਉਂ ਚਲਾ ਗਿਆ? ਰੇਟ ਤੇ ਥੱਲੇ ਜਾਣਾ ਚਾਹੀਦਾ ਸੀ। ਅਗਰ ਅਸੀਂ ਲੇਟ ਸ਼ੁਰੂ ਕੀਤੀ, ਤੁਸੀਂ ਕਹਿੰਦੇ ਹੋ ਕਣਕ ਖਤਮ ਹੋ ਗਈ, 22 ਮਿਲੀਅਨ ਟਨ ਗੰਦਮ ਕਿੱਥੇ ਮੁੱਕ ਗਈ ਸਰਕਾਰ? ਪਿਛਲੇ ਸਾਲਾਂ ਵਿੱਚ ਸਰਕਾਰ 30-35 ਲੱਖ ਟਨ ਗੰਦਮ ਪੰਜਾਬ ਗਵਰਨਮੈਂਟ ਲੈਂਦੀ ਸੀ, 15 ਲੱਖ ਟਨ ਪਾਸਕੋ ਲੈਂਦੀ ਸੀ, ਫਿਰ ਵੀ ਕਣਕ ਨਹੀਂ ਮੁੱਕਦੀ ਸੀ। ਮਿਲਾਂ ਵੀ ਲੈਂਦੀਆਂ ਸੀ, ਪ੍ਰਾਈਵੇਟ ਸੈਕਟਰ ਵੀ ਲੈਂਦਾ ਸੀ। ਤੁਸੀਂ ਕਹਿੰਦੇ ਹੋ ਜੀ ਐਗਰੀਗੇਟਰ ਫੇਲ ਹੋ ਗਏ ਕਿਉਂਕਿ ਲੇਟ ਆਏ ਨਾ, ਤੇ ਗੱਲ ਇਹ ਲੇਟ ਆਉਣ ਨਾਲ ਤਾਂ ਕੀਮਤ ਥੱਲੇ ਜਾਣੀ ਚਾਹੀਦੀ ਹੈ, ਤਾਂ ਥੱਲੇ ਜਾ ਕੇ ਉੱਤੇ ਆਉਣ ਨੂੰ ਟਾਈਮ ਲੱਗਣਾ ਚਾਹੀਦਾ। ਇੱਥੇ ਤੇ ਅਗਰ ਅਸੀਂ 10 ਦਿਨ ਲੇਟ ਆਏ ਹਾਂ ਤੇ ਕਣਕ ਮੁੱਕ ਗਈ, ਸਮੇਟੀ ਗਈ। ਉਸ ਦੀ ਵਜ੍ਹਾ ਇਹ ਨਹੀਂ ਕਿ ਅਸੀਂ ਫੇਲ ਹੋ ਗਏ, ਉਸ ਦੀ ਵਜ੍ਹਾ ਤੁਹਾਡੀ ਪ੍ਰੋਡਕਸ਼ਨ ਘੱਟ ਸੀ। ਤੁਹਾਡੀ ਪ੍ਰੋਡਕਸ਼ਨ ਘੱਟ ਹੋਣ ਦੀ ਵਜ੍ਹਾ ਤੋਂ ਪ੍ਰਾਈਸਿਸ ਉੱਤੇ ਚਲੀ ਗਈਆਂ। ਜਿਸ ਤਰ੍ਹਾਂ ਸਰਕਾਰ ਲੈਂਦੀ ਸੀ, ਐਗਰੀਗੇਟਰ ਲੈ ਰਹੀ, ਸਾਡੇ ਕੋਲ ਕੀਮਤ 3500 ਸੀ, ਅਸੀਂ 3500 ਤੋਂ ਉੱਤੇ ਕਣਕ ਨਹੀਂ ਲੈ ਸਕਦੇ। ਹੁਣ ਜਦੋਂ ਮਾਰਕੀਟ ਰੇਟ 3800 4000 ਹੋਏਗਾ ਤਾਂ ਐਗਰੀਗੇਟਰ ਨੂੰ ਕੌਣ ਕਣਕ ਦੇਗਾ? ਕੋਈ ਵੀ ਨਹੀਂ ਦੇਗਾ। ਤੇ ਜਦੋਂ ਸਰਕਾਰ ਵੀ ਲੈਂਦੀ ਸੀ ਇੱਕ ਫਿਕਸ ਰੇਟ ਤੇ ਮਿਨੀਮਮ ਸਪੋਰਟ ਪ੍ਰਾਈਸ ਤੇ ਕਣਕ ਖਰੀਦਾਰੀ ਕਰਦੀ ਸੀ, ਅਸੀਂ ਵੀ ਉਸੇ ਪ੍ਰਾਈਸ ਤੇ ਖਰੀਦਾਰੀ ਕਰੇ। ਜਦੋਂ ਕੀਮਤ ਸੇਲ ਉੱਤੇ ਚਲੀ ਗਈ ਤੇ ਐਗਰੀਗੇਟਰ ਨੂੰ ਕਿਸੇ ਨੇ ਕਣਕ ਨਹੀਂ ਦੇਣੀ। ਦੇਖੋ, ਸਰਕਾਰ ਕਣਕ ਸਪੋਰਟ ਕਰਦੀ ਹੈ ਫਾਰਮਰ ਨੂੰ। ਸਰਕਾਰ ਦਾ ਫਸਟ ਰਾਈਟ ਆਫ ਪਰਚੇਜ਼ ਦੀ ਵਜ੍ਹਾ ਇਹ ਕਿ ਉਹ ਸਰਕਾਰ ਫਾਰਮਰ ਨੂੰ ਸਪੋਰਟ ਕਰਦੀ ਹੈ। ਦੂਜਾ ਰਾਈਟ ਹੁੰਦਾ ਹੈ ਕਿ ਉਹ ਆਪਣੀ
ਆਉਣ ਵਾਲੇ ਵਕਤਾਂ ਦੀ ਕੀਮਤਾਂ ਨੂੰ ਸਟੇਬਲਾਈਜ਼ ਰੱਖਣ ਵਾਸਤੇ ਕਣਕ ਲੈਂਦੀ ਹੈ। ਸਰਕਾਰ ਦਾ ਪਹਿਲਾ ਟਾਰਗੇਟ ਤਾਂ ਪੂਰਾ ਹੋ ਗਿਆ ਕਿ ਫਾਰਮਰ ਨੂੰ 3800 4000 ਲੱਭਣ ਡਿਆ ਸੀ, ਉਹ ਸਾਡੇ ਕੋਲੋਂ 3500 ਕਿਉਂ ਲਵੇ। ਤੇ ਜਿਹੜੀ ਦੂਸਰੀ ਤਕਲੀਫ ਹੈ ਸਰਕਾਰ ਦੀ ਕਿ ਉਹਨੇ ਕੀਮਤਾਂ ਸਟੇਬਲਾਈਜ਼ ਕਰਨੀ ਹੈ, ਉਹ ਦੂਰ ਕਰਨ ਵਾਸਤੇ ਉਹਨਾਂ ਨੇ ਪਾਸਕੋ ਕੋਲੋਂ 10 ਲੱਖ ਟਨ ਕਣਕ ਲੈ ਲਈ। ਐਗਰੀਗੇਟਰ ਫੇਲ ਨਹੀਂ ਹੋਇਆ ਸਰਕਾਰ, ਤੁਹਾਡੀ ਪ੍ਰੋਡਕਸ਼ਨ ਘੱਟ ਸੀ, ਤੁਹਾਡਾ ਫਾਰਮਰ ਖੁਸ਼ਹਾਲ ਹੋਇਆ ਕਿਉਂਕਿ ਉਹਨੂੰ ਚੰਗੀ ਕੀਮਤ ਲੱਭੀ। ਅਗਰ ਇਹ ਕੀਮਤ 3400 3500 ਰਹਿੰਦੀ ਤੇ ਸਰਕਾਰ ਜਿਸ ਤਰ੍ਹਾਂ ਕਣਕ ਲੈਂਦੀ ਸੀ ਐਗਰੀਗੇਟਰ ਵੀ ਕਣਕ ਲੈ ਲੈਂਦੇ। ਤੇ ਇਹ ਬੜਾ ਸੋਚਣ ਦੀ ਲੋੜ ਹੈ ਕਿ ਲੇਟ ਆਉਣ ਦੀ ਵਜ੍ਹਾ ਤੋਂ ਐਗਰੀਗੇਟਰ ਫੇਲ ਨਹੀਂ ਹੋਇਆ, ਗੰਦਮ ਦੀ ਪ੍ਰੋਡਕਸ਼ਨ ਘੱਟ ਹੋਣ ਦੀ ਵਜ੍ਹਾ ਤੋਂ ਐਗਰੀਗੇਟਰ ਮਾਲ ਨਹੀਂ ਖਰੀਦਾਰੀ ਕਰ ਸਕੇ ਜਿਨ੍ਹਾਂ ਦੇ ਟਾਰਗੇਟ ਸੀ। ਹਾਲਾਂਕਿ ਮੈਂ ਆਪਣੀ ਗੱਲ ਕਰਾਂ, ਮੇਰਾ ਟਾਰਗੇਟ ਪੂਰਾ, ਇਸ ਤੋਂ ਇਲਾਵਾ ਵੀ 3-4 ਐਗਰੀਗੇਟਰਸ ਨੇ ਉਹਨਾਂ ਦਾ ਵੀ ਟਾਰਗੇਟ ਪੂਰਾ ਹੋ ਚੁੱਕਿਆ ਹੈ। ਜਿਨ੍ਹਾਂ ਦਾ ਟਾਰਗੇਟ ਪੂਰਾ ਨਹੀਂ ਹੋਇਆ ਉਹ ਕੌਣ ਲੋਕ ਨੇ, ਤੁਹਾਨੂੰ ਚੈੱਕ ਕਰਨਾ ਚਾਹੀਦਾ। ਸਹੀ ਹੈ। ਅੱਛਾ ਹਾਫਿਜ਼ ਸਾਹਿਬ ਇਹ ਦੱਸੋ ਕਿ ਜਿਸ ਤਰ੍ਹਾਂ ਕਿ ਪੰਜਾਬ ਤੇ ਖੈਰ ਪਾਸਕੋ ਲੈ ਰਿਹਾ ਹੈ ਔਰ ਫੈਡਰਲ ਹੁਕੂਮਤ ਜਿਹੜੀ ਹੈ ਇੰਪੋਰਟ ਤੇ ਜਾ ਰਹੀ ਹੈ, ਇੰਪੋਰਟ ਖੈਰ टीसी ਵੀ करे ਖੈਰ ਪ੍ਰਾਈਵੇਟ ਸੈਕਟਰ करे, ਲੇਕਿਨ ਇੰਪੋਰਟ ਦੇ ਨਾਲ ਇੱਕ ਤੇ ਇੰਪੋਰਟ ਦੱਸਿਆ ਕਿ ਇੰਟਰਨੈਸ਼ਨਲ ਮਾਰਕੀਟ ਜਿਹੜੀ ਉਹ ਡਿਸਟਰਬ ਹੈ, ਕਿਹੜੀ ਵਿੰਡੋ ਹੈ ਕਿ ਇਸ ਦੌਰਾਨ ਜਿਹੜਾ ਹੈ ਸਾਡੇ ਪਹਿਲੇ ਜਹਾਜ਼ ਕਣਕ ਦੇ ਆ ਜਾਣੇ ਚਾਹੀਦੇ ਤਾਂ ਕਿ ਮਾਰਕੀਟ ਠੰਡੀ ਹੋ ਜਾਏ। ਦੇਖੋ ਸਰ, ਪਹਿਲੀ ਦੁਨੀਆ ਵਿੱਚ 5 ਐਕਸਪੋਰਟਰ ਨੇ ਵੱਡੇ। ਇੱਕ ਬਲੈਕ ਸੀ ਜਿਸ ਦੇ ਵਿੱਚ ਰਸ਼ੀਆ, ਯੂਕਰੇਨ ਤੇ ਰੋਮਾਨੀਆ ਤੇ ਬਲਗਾਰੀਆ ਆਉਂਦਾ। ਉਸ ਤੋਂ ਬਾਅਦ ਤੁਹਾਡਾ ਅਰਜਨਟੀਨਾ ਆਉਂਦਾ। ਉਸ ਤੋਂ ਬਾਅਦ ਤੁਹਾਡਾ ਜਰਮਨੀ, ਯੂਰਪ ਆਉਂਦਾ। ਫਰਾਂਸ ਵੀ ਹੈ ਲੇਕਿਨ ਉਸਦੀ ਕੁਆਲਿਟੀ ਚੰਗੀ ਨਹੀਂ ਹੁੰਦੀ, ਇਸ ਵਜ੍ਹਾ ਤੋਂ ਅਸੀਂ ਉਹਦੀ ਕੈਲਕੂਲੇਟ ਨਹੀਂ ਕਰਦੇ, ਉਹ ਫੀਡ ਕੁਆਲਿਟੀ ਕਣਕ ਹੁੰਦੀ ਹੈ। ਉਸ ਤੋਂ ਬਾਅਦ ਆਸਟ੍ਰੇਲੀਆ ਤੇ ਉਸ ਤੋਂ ਬਾਅਦ ਅਮਰੀਕਾ, ਇਹ 5 ਮੁਲਕ ਨੇ ਜਿਹੜੇ ਦੁਨੀਆ ਦੇ ਵਿੱਚ ਐਕਸਪੋਰਟ ਕਰਦੇ ਨੇ। ਤੇ ਪਹਿਲੀ ਫਸਲ ਬਲੈਕ ਸੀ ਦੇ ਵਿੱਚ ਆਂਦੀ ਜਿਹਦੇ ਵਿੱਚ ਸਭ ਤੋਂ ਵੱਡੇ ਸੈਲਰ ਜਿਹੜੇ ਨੇ ਉਹ ਰਸ਼ੀਆ ਤੇ ਯੂਕਰੇਨ ਨੇ, ਉਸ ਤੋਂ ਬਾਅਦ ਰੋਮਾਨੀਆ ਤੇ ਉਸ ਤੋਂ ਬਾਅਦ ਬਲਗਾਰੀਆ। ਇਸ ਵੇਲੇ ਜਿਸ ਤਰ੍ਹਾਂ ਈਰਾਨ ਤੇ ਅਮਰੀਕਾ ਦੀ ਜੰਗ ਲੜ ਰਹੀ ਹੈ ਤੇ ਪੈਟਰੋਲ ਦੀ ਸ਼ਦੀਦ ਕਿੱਲਤ ਤੇ ਕੀਮਤਾਂ ਵੱਧ ਰਹੀਆਂ ਨੇ, ਇਸੇ ਤਰ੍ਹਾਂ ਇਸ ਵੇਲੇ ਰਸ਼ੀਆ ਤੇ ਯੂਕਰੇਨ ਦੀ ਵੀ ਜੰਗ ਲੜ ਰਹੀ ਹੈ, ਚੱਲ ਰਹੀ ਹੈ। ਤੇ ਉਹ ਅੱਲਾ ਦੀ ਸ਼ਾਨ ਹੈ, ਅੱਲਾ ਦੀ ਹੁਕਮ ਹੈ ਕਿ ਉਹ ਲੜਾਈ ਵੀ ਪੋਰਟਾਂ ਦੇ ਉੱਤੇ ਕਰ ਰਹੇ ਨੇ। ਪਹਿਲੇ ਯੂਕਰੇਨ ਨੇ ਇੱਕ ਪੋਰਟ KVK ਪੋਰਟ ਹੈ ਰਸ਼ੀਆ ਦਾ, ਉਸ ਤੇ ਹਮਲਾ ਕੀਤਾ। ਇੱਕ ਬਾਰਲੇ ਦਾ ਜਹਾਜ਼ ਲੋਡ ਹੋ ਰਿਹਾ ਸੀ, ਉਸ ਤੇ ਡਰੋਨ ਮਾਰਿਆ, ਜਹਾਜ਼ ਸਿੰਕ ਕਰ ਗਿਆ। ਉਸ ਤੋਂ ਬਾਅਦ ਉਡੇਸਾ ਦੇ ਵਿੱਚ ਯੂਕਰੇਨ ਦੇ ਵਿੱਚ ਰਸ਼ੀਆ ਨੇ ਅਟੈਕ ਕੀਤਾ, ਉਹਦੇ ਸਾਈਲੋ ਵੀ ਖਤਮ ਕਰ ਛੱਡੇ। ਉਸ ਦੇ ਸਾਰੇ ਲਵਾਜ਼ਮਾਤ ਜਿਹੜੇ ਲੋਡਿੰਗ ਅਨਲੋਡਿੰਗ ਦੇ ਪੋਰਟ ਦੇ ਹੁੰਦੇ ਨੇ ਉਹ ਵੀ ਖਤਮ ਕਰ ਸਕੇ। ਤੇ ਯੂਕਰੇਨ ਤੇ ਰਸ਼ੀਆ ਵਿੱਚ ਇਸ ਵੇਲੇ ਜੰਗ ਚੱਲ ਰਹੀ ਹੈ ਜਿਸ ਦੀ ਵਜ੍ਹਾ ਤੋਂ ਬੜਾ ਮੁਸ਼ਕਿਲ ਹੈ ਉਸ ਤੋਂ ਤੁਸੀਂ ਮਾਲ ਲੈ ਕੇ ਆ ਸਕੋਗੇ ਕਿਉਂਕਿ ਉੱਥੋਂ ਲੋਡਿੰਗ ਨਹੀਂ ਹੋ ਰਹੀ। ਸਹੀ। ਤੇ ਵੱਧ ਤੋਂ ਵੱਧ ਸਭ ਤੋਂ ਪਹਿਲੇ ਤੁਹਾਨੂੰ ਲੋਡਿੰਗ ਜਿਹੜੀ ਮਿਲ ਸਕਦੀ ਹੈ ਉਹ ਰੋਮਾਨੀਆ ਤੋਂ ਬਲਗਾਰੀਆ ਤੋਂ ਮਿਲ ਸਕਦੀ ਹੈ। ਉੱਥੋਂ ਕੁਆਂਟੀਟੀ ਘੱਟ ਹੋਏਗੀ ਕਿਉਂਕਿ ਉਹਨਾਂ ਦੀ ਕਪੈਸਿਟੀਆਂ ਘੱਟ ਨੇ ਲੋਡਿੰਗ ਦੀਆਂ, ਲੇਕਿਨ ਰੋਮਾਨੀਆ ਤੇ ਬਲਗਾਰੀਆ ਤੇ ਉਹ ਜਹਾਜ਼ ਸਭ ਤੋਂ ਪਹਿਲੇ ਜਿਹੜੇ ਆ ਸਕਦੇ ਨੇ ਉਹ ਸੈਪਟੈਂਬਰ ਤੋਂ ਪਹਿਲੇ ਨਹੀਂ ਆ ਸਕਦੇ। ਸਹੀ। ਅੱਛਾ ਅਮਜਦ ਸਾਹਿਬ, ਮੈਨੂੰ ਯਾਦ ਪੈਂਦਾ ਹੈ ਕਿ ਮੈਂ ਇਤਲਾਹ ਮਿਲੀ ਸੀ ਕਿ ਪੰਜਾਬ ਹੁਕੂਮਤ ਇਹ ਪ੍ਰਪੋਜ਼ਲ ਦੇ ਚੁੱਕੀ ਹੈ ਵਫਾਕ ਨੂੰ ਕਿ ਵਫਾਕ ਜਿਹੜੀ ਗੰਦਮ ਇੰਪੋਰਟ ਕਰੇਗਾ ਉਹਦੇ ਵਿੱਚ ਤੁਹਾਡੇ ਜਿਹੜੇ ਐਗਰੀਗੇਟਰਸ ਨੇ, ਅੱਛੇ ਐਗਰੀਗੇਟਰਸ ਜਿਹੜੇ ਕਿ ਮਾਸ਼ੀ ਲਿਹਾਜ਼ ਨਾਲ ਅੱਛੀ ਸਾਖ ਵਾਲੇ, ਉਹਨਾਂ ਨੂੰ ਵੀ ਪਾਰਟਨਰ ਬਣਾਇਆ ਜਾਵੇ ਤਾਂ ਕਿ ਤੁਹਾਨੂੰ ਪੰਜਾਬ ਸਹੂਲਤ ਹੋ ਜਾਏਗੀ ਜ਼ਿਆਦਾ। ਤੇ ਉਹਦਾ ਕੀ ਅਪਡੇਟ ਹੈ ਸਰ? ਜੀ ਇਹ ਅਸਲ 'ਚ ਜਿਹੜਾ ਸਾਡਾ ਇਸ ਮਾਮਲੇ ਇਹ ਸਾਰੇ ਡਿਸੀਜਨਸ ਜਿਹੜੇ ਨੇ ਨਾ ਬੇਸਿਕਲੀ ਇੰਪੋਰਟ ਜਾਂ ਐਕਸਪੋਰਟ ਦਾ ਡਿਸੀਜਨ ਨੇ, ਟ੍ਰੇਡ ਦਾ ਡਿਸੀਜਨ ਨੇ, ਉਹ ਫੈਡਰਲ ਗਵਰਨਮੈਂਟ ਦਾ ਹੁੰਦਾ। ਫੈਡਰਲ ਗਵਰਨਮੈਂਟ ਨੇ ਇੱਕ ਐਗਰੀਗੇਟ ਪੂਰੇ ਨੈਸ਼ਨਲ ਲੈਵਲ ਤੇ ਵੇਖਣਾ ਹੁੰਦਾ, ਉਸ ਦੇ ਮੁਤਾਬਕ ਫਿਰ ਉਹਨਾਂ ਨੇ ਇੱਕ ਡਿਸੀਜਨ ਲੈਣਾ ਹੁੰਦਾ, ਉਹਦੇ ਵਿੱਚ ਪ੍ਰੋਵਿੰਸਿਸ ਦੀ ਸੇ ਨਹੀਂ ਹੁੰਦੀ। ਅਸੀਂ ਜਿਹੜੀ ਆਫੀਸ਼ੀਅਲ ਰਿਕੁਐਸਟ ਕੀਤੀ ਹੈ, ਜਿਹੜੀ ਪੰਜਾਬ ਗਵਰਨਮੈਂਟ ਨੇ, ਕੈਬਨਿਟ ਨੇ ਅਪਰੂਵ ਕੀਤੀ, ਉਹ ਇਹ ਵੇ ਕਿ ਪਾਸਕੋ ਸਾਨੂੰ ਕਣਕ ਦੇਵੇ, 1 ਮਿਲੀਅਨ ਮੈਟ੍ਰਿਕ ਟਨ ਦੇਵੇ, 10 ਲੱਖ ਟਨ ਦੇਵੇ, ਸਾਡੀ ਉਹ ਰਿਕੁਆਇਰਮੈਂਟ ਹੈ। ਬਾਕੀ ਜਿਹੜੇ ਇਹ ਡਿਸੀਜਨਸ ਨੇ ਇਹ ਕਿਸੇ ਤਰ੍ਹਾਂ ਦੀ ਵੀ ਕੋਈ ਪਾਲਿਸੀਜ਼ ਦੇ ਵਿੱਚ ਟ੍ਰੇਡ ਪਾਲਿਸੀ ਜਿਹੜੀ ਟੋਟਲ ਇੰਟਰਨੈਸ਼ਨਲ ਟ੍ਰੇਡ ਪਾਲਿਸੀ ਹੈ, ਇੰਪੋਰਟ ਐਕਸਪੋਰਟ ਹੈ, ਦੈਟ ਇਜ਼ ਵਿਦ ਦੀ ਫੈਡਰਲ ਗਵਰਨਮੈਂਟ, ਔਰ ਫੈਡਰਲ ਗਵਰਨਮੈਂਟ ਨੇ ਉਸ 'ਤੇ ਡਿਸਾਈਡ ਕਰਨਾ। ਉਹ ਯਾਨੀ ਕਿ ਸਾਡੇ ਪ੍ਰਵਿਊ ਤੋਂ ਬਾਹਰ ਹੈ। ਅਸੀਂ 10 ਲੱਖ ਟਨ ਕਣਕ ਉਹਨਾਂ ਕੋਲ ਮੰਗੀ, ਉਹਨਾਂ ਨੇ ਸਾਨੂੰ ਦੇਣੀ। ਸਹੀ। ਅੱਛਾ, ਤੁਸੀਂ ਪਹਿਲੇ ਗੱਲ ਕਰ ਰਹੇ ਸੀ ਕਿ ਤੁਸੀਂ ਨਾ ਫੂਡ ਡਿਪਾਰਟਮੈਂਟ ਨੂੰ ਬੜਾ ਡਿਜੀਟਾਈਜ਼ ਕਰ ਰਹੇ ਹੋ। ਅੱਛੀ ਗੱਲ ਹੈ ਕਿ ਜਿੰਨਾ ਜ਼ਿਆਦਾ ਇਨਸਾਨੀ ਸ਼ਰਾਕਤਦਾਰੀ ਘੱਟ ਹੋਏਗੀ, ਕਰਪਸ਼ਨ ਘੱਟ ਹੋਏਗੀ। ਤੇ ਇਹ ਦੱਸੋ ਕਿ ਪਹਿਲੇ ਬੜਾ ਅੱਛਾ ਫਿਲਮਸ ਦਾ ਬਣਿਆ ਹੋਇਆ ਸੀਗਾ, ਤੁਸੀਂ ਉਹਨੂੰ ਬਹੁਤ ਅੱਛਾ ਅਪਡੇਟ ਕਰ ਰਹੇ ਹੋ, ਚੀਜ਼ਾਂ ਕਰ ਰਹੇ ਹੋ, ਲੇਕਿਨ ਉਹ ਕੀ ਕਹਿੰਦੇ ਹੁੰਦੇ ਨੇ ਕਿ ਚੋਰ ਕੋਈ ਨਾ ਕੋਈ ਰਾਹ ਕੱਢ ਲੈਂਦਾ ਹੈ। ਜੈਸੇ ਕਿ ਉਹ 2-3 ਕੇਸ ਹੋਏ ਨੇ, ਤੁਸੀਂ FIR ਵੀ ਕਰਾਈਆਂ ਨੇ ਕਿ ਤੁਹਾਡਾ ਫੂਡ ਡਿਪਾਰਟਮੈਂਟ ਦਾ ਜਾਲੀ ਪੋਰਟਲ ਬਣਾ ਕੇ ਤੇ ਪਰਮਿਟ ਇਸ਼ੂ ਕਰਕੇ। ਕਿਆ ਇੱਕ ਫੂਲ ਪ੍ਰੂਫ ਇੱਕ ਸੈਂਟਰਲਾਈਜ਼ਡ ਮੈਕੈਨਿਜ਼ਮ ਜਿਹੜਾ ਹੈ ਉਹ ਬਣਨਾ ਨਹੀਂ ਚਾਹੀਦਾ PITB ਨਾਲ ਮਿਲ ਕੇ? ਜੀ ਬਿਲਕੁਲ। ਤੁਸੀਂ ਵੇਖੋ ਕਿ ਫੂਡ ਸਿਕਿਉਰਿਟੀ ਜਿਹੜੀ ਹੈ ਉਹ ਡਿਫੈਂਸ ਨਾਲ ਇੰਨੀ ਲਿੰਕਡ ਹੈ ਕਿ ਡਿਫੈਂਸ ਰੂਲਸ ਆਫ ਇੰਡੀਆ ਜਿਹੜੇ ਆਏ ਸੀ ਨਾ 1939 ਡਿਫੈਂਸ ਆਫ ਇੰਡੀਆ ਐਕਟ ਦੇ ਤਹਿਤ ਬਣੇ ਸੀ, ਪਰ ਸਾਰਾ ਕੁਝ ਅੱਗੇ ਜੋ ਵੀ ਹੈ ਉਸ ਦੇ ਪਰਸਪੈਕਟਿਵ 'ਚ ਅੱਜ ਤੱਕ ਸਾਡੇ ਕੋਲ ਬਣਿਆ। ਲਾਇਸੈਂਸਿੰਗ ਕੰਟਰੋਲ ਆਰਡਰ, ਫੂਡ ਸਟਾਫ ਕੰਟਰੋਲ ਐਕਟ, ਸਾਰਾ ਕੁਝ ਉਹ ਜਿਹੜਾ ਉਹਦਾ ਮਕਸਦ ਇਹ ਹੈ ਕਿ ਦੋਵੇਂ ਲਿੰਕ ਨੇ।
ਉਹ ਜਿੰਨੀ ਉਹ ਬਾਰਡਰ ਸਿਕਿਉਰਿਟੀ, ਇਸੇ ਤਰ੍ਹਾਂ ਸਾਈਬਰ ਸਿਕਿਉਰਿਟੀ, ਫੂਡ ਸਿਕਿਉਰਿਟੀ ਬੜੀ ਇੰਪੋਰਟੈਂਟ ਹੈ। ਸਾਈਬਰ ਸਿਕਿਉਰਿਟੀ ਇੱਕ ਤੇ ਇਹ ਵੀ ਕਿ ਫਿਲਮਸ 2 ਅਸੀਂ ਕਰ ਰਹੇ ਹਾਂ ਨਾ, ਉਹਨੂੰ ਨਾਮ ਦਿੱਤਾ ਪ੍ਰੋਜੈਕਟ ਨੂੰ ਨਾ, ਫਿਲਮਸ 2। ਪ੍ਰਾਈਸਿੰਗ, ਟ੍ਰੇਡਿੰਗ, ਸੀਜ਼ਰ, ਇਨਸਪੈਕਸ਼ਨ, ਇਨਫੋਰਸਮੈਂਟ, ਹਰ ਤਰ੍ਹਾਂ ਦੀ ਵਿਜ਼ਿਬਿਲਿਟੀ, ਪੂਰੀ ਮਾਰਕੀਟ ਦੀ ਵਿਜ਼ਿਬਿਲਿਟੀ ਉਹਦੇ ਉੱਤੇ ਲੈ ਕੇ ਆ ਰਹੇ। ਈਵਨ ਅਸੀਂ ਹੁਣ ਇਹ ਵੀ ਦਿੱਤਾ ਵੇ ਕਿ ਐਪ ਫੂਡ ਗ੍ਰੇਨ ਲਾਇਸੈਂਸ ਦੀ ਬਿਲਕੁਲ ਆਨਲਾਈਨ ਕਰ ਦਿੱਤੀ ਹੈ ਪਲੇ ਸਟੋਰ ਦੇ ਉੱਤੇ ਕਿ ਜਨਾਬ ਤੁਸੀਂ ਡਾਊਨਲੋਡ ਕਰੋ, ਰਜਿਸਟਰਡ ਹੋਵੋ। ਤੁਸੀਂ ਰਜਿਸਟਰਡ ਜਦੋਂ ਹੀ ਹੋਣਾ ਹੈ, ਆਪਣੀ ਡਿਟੇਲਸ ਦੇਣੀ ਹੈ, DFC ਕੋ ਚਲਾ ਜਾਏਗਾ, ਉਹਨੇ ਉੱਥੇ ਅਪਰੂਵਲ ਦੇਣਾ ਹੈ, ਅਪਰੂਵਲ ਦੇ ਕੇ ਤੁਹਾਡਾ ਲਾਇਸੈਂਸ ਬਣ ਜਾਏਗਾ। ਉਹ ਜਿਹੜਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਜੇ, ਉਹ ਪਹਿਲੋਂ ਜਿਹੜੀ ਸੀ ਬਕਾਇਦਾ ਸਾਡੀ ਚੀਜ਼ ਹੈਕ ਨਹੀਂ ਸੀ ਹੋਈ, ਉਹਨਾਂ ਨੇ ਬੇਸਿਕਲੀ ਇੱਕ ਅੱਗੇ ਐਕਸਟੈਂਸ਼ਨ ਆਪਣੀ ਬਣਾ ਕੇ ਫੇਕ ਬਣਾ ਕੇ ਉਸ ਤਰ੍ਹਾਂ ਦੇ ਪਰਮਿਟ ਜਨਰੇਟ ਕਰਨਾ ਸ਼ੁਰੂ ਕਰਤੇ। ਹੁਣ ਅਕਸਰ ਜਿਹੜੇ ਲੋਕ ਪੜ੍ਹੇ ਲਿਖੇ ਨੇ ਉਹਨਾਂ ਨੂੰ ਪਤਾ ਹੈ, ਉਹਨਾਂ ਅਗਰ ਉੱਥੇ ਕੋਈ ਸਾਡਾ ਚੌਕੀਦਾਰ ਖਲੋਤਾ ਹੈ, ਉਹਨੇ ਚੈੱਕ ਕੀਤਾ ਤਾਂ ਉਹਨੇ ਕਹਿਣਾ ਜੀ ਵਾਕਈ ਜੈਨੂਇਨ ਚੀਜ਼ ਹੈ। ਤੇ ਉਹ ਜਿਹੜਾ ਥੋੜਾ ਜਿਹਾ ਟ੍ਰੇਨਿੰਗ ਅਸੀਂ ਦਿੱਤੀ ਲੋਕਾਂ ਨੂੰ, ਸਾਥ ਹੀ PITB ਦਾ ਸਿਸਟਮ ਬਹੁਤ ਜ਼ਿਆਦਾ ਫੁੱਲ ਪ੍ਰੂਫ ਹੈ। ਇਹਨੂੰ ਜਦੋਂ ਇਹ ਚੀਜ਼ 'ਚ ਆ ਜਾਵਾਂਗੇ, ਜਦੋਂ ਸਾਰੇ ਪੈਸੇ ਦੀ ਟ੍ਰਾਂਜੈਕਸ਼ਨ PSID ਦੇ ਥਰੂ ਆਨਲਾਈਨ ਹੋਣੀ ਸ਼ੁਰੂ ਹੋ ਜਾਏਗੀ, ਜੁਰਮਾਨੇ ਦੀ, ਲਾਇਸੈਂਸ ਦੀ, ਈਵਨ ਜਿਹੜੀ ਇਹ ਟ੍ਰੇਡ ਜਿਹੜੀ ਹੋ ਜਾਏਗੀ, ਤੇ ਇਹਨੂੰ ਫਰਦਰ ਬੜਾ ENAM ਸਿਸਟਮ ਜਿਹੜਾ ਇੰਡੀਆ ਦੀ ਐਪ ਹੈ, ਇਹ ਤਾਂ ਡਿਫਰੈਂਟ ਕੰਟਰੀਜ਼ ਦੀ ਅਸੀਂ ਇਨਸ਼ਾਅੱਲਾ ਇਸ ਸਾਲ 'ਚ ਇਹਨੂੰ ਇਸ ਤਰ੍ਹਾਂ ਲਾਂਚ ਕਰ ਦੇਣਾ। ਇਹਨੂੰ